ਸੁਪਰੀਮ ਕੋਰਟ ਨੇ ਅੱਜ ਇੱਕ ਦੋ ਅਹਿਮ ਫੈਸਲੇ ਜਿਹੜੇ ਆ ਉਹ ਸੁਣਾਏ ਹੈਗੇ ਆ। ਪਹਿਲਾ ਫੈਸਲਾ ਤਾਂ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਜਿਹੜੀਆਂ ਸਟੇਟਸ ਹੈਗੀਆਂ ਆ ਉਹਨਾਂ 'ਚ ਜਿਹੜੇ ਮੇਲ ਇਨ ਬੈਲਟਸ ਆ, ਜੇ ਉਹ ਲੇਟ ਵੀ ਪਹੁੰਚਦੇ ਆ ਤੇ ਉਹਨਾਂ ਨੂੰ ਕਾਊਂਟ ਕੀਤਾ ਜਾਵੇ। ਉਹ ਕਾਊਂਟ ਹੋ ਸਕਦੇ ਹੈਗੇ ਆ। ਸੋ ਜਸਟਿਸਿਸ ਨੇ ਇਹ ਰੂਲ ਕੀਤਾ ਹੈ ਵੀ ਜਿਹੜਾ ਮਿਸੀਸਿਪੀ ਦਾ ਲਾ ਉਹ ਅਲਾਓ ਕਰਦਾ ਆ ਵੀ ਐਜ਼ ਲੌਂਗ ਐਜ਼ ਦ ਬੈਲਟਸ ਜਿਹੜੇ ਉਹਨਾਂ ਦੇ ਕੋਲ ਮੇਲ ਦੇ ਵਿੱਚ ਪਹੁੰਚਦੇ ਆ ਤੇ ਉਹਨਾਂ ਨੂੰ ਕਾਊਂਟ ਕੀਤਾ ਜਾਵੇ। ਇਲੈਕਸ਼ਨ ਡੇ ਵਾਲਾ ਦਿਨ ਜਿਹੜਾ ਆ ਉਹ ਨਾ ਗਿਣਿਆ ਜਾਵੇ। ਕੈਲੀਫੋਰਨੀਆ 'ਚ ਵੀ ਮੈਨੂੰ ਲੱਗਦਾ ਵੀ ਕੁਛ ਸਮਾਂ ਉਹ ਕਾਊਂਟ ਕਰਦੇ ਹੈਗੇ ਆ। ਸੋ ਰਿਪਬਲਿਕਨ ਨੈਸ਼ਨਲ ਕਮੇਟੀ ਨੇ ਚੈਲੰਜ ਕੀਤਾ ਸੀ। ਸੁਪਰੀਮ ਕੋਰਟ ਨੇ ਅੱਜ ਇਹ ਰੂਲ ਕਰ ਦਿੱਤਾ ਵੀ ਇਲੈਕਸ਼ਨ ਆਫੀਸ਼ੀਅਲਸ ਮੇ ਕਾਊਂਟ ਮੇਲ ਇਨ ਬੈਲਟ that arrive after election day if they were postmarked beforehand। ਸੋ ਜਿੱਦਣ ਇਲੈਕਸ਼ਨ ਡੇ ਆ, ਮੰਨ ਲਓ ਵੀ ਜੇ ਨਵੰਬਰ 2 ਆ ਜਿਹੜੀ ਇਸ ਵਾਰੀ ਹੋਣੀ ਹੁਣ ਕੈਲੀਫੋਰਨੀਆ 'ਚ, ਤੇ ਉਹ 2 ਤਰੀਕ ਤੱਕ ਵੀ ਜੇ ਮੇਲ ਕਰ ਦਿੱਤਾ ਬੈਲਟ, ਕਈ ਵਾਰੀ ਹੁਣ 3-4 ਦਿਨ ਬਾਅਦ ਮੇਲ 'ਚ ਆਉਂਦਾ ਆ, 5 ਦਿਨ ਵੀ ਲੱਗ ਜਾਂਦੇ ਤੇ ਉਸ ਨੂੰ ਕਾਊਂਟ ਕੀਤਾ ਜਾਊਗਾ ਐਜ਼ ਲੌਂਗ ਐਜ਼ ਜਿਹੜੀ ਸਟੈਂਪ ਆ ਉਹ ਜਿਹੜੀ ਲਾਸਟ ਡੇਟ ਹੈਗੀ ਆ ਇਲੈਕਸ਼ਨ ਦੀ ਉਹ ਉੱਤੇ ਲੱਗੀ ਹੋਵੇ। ਜਸਟਿਸ ਐਮੀ ਕੌਰਨੇ ਵੈਰੇਟ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਇਹ ਬਹੁਤ ਕ੍ਰਿਟੀਸਾਈਜ਼ ਕੀਤਾ ਜਾਂਦਾ ਸੀ ਵੀ ਮੇਲ ਇਨ ਬੈਲਟ ਜਿਹੜਾ ਇਹ ਫਰਾਡ ਹੈਗਾ ਆ। ਸੋ ਇਹਦੇ ਵਿੱਚ ਕਹਿੰਦੇ ਪਈ ਐਵੀਡੈਂਸ ਆ ਵੀ ਕਿੱਦਾਂ ਦਾ ਫਰਾਡ ਹੋ ਸਕਦਾ। 2 ਜਿਹੜੇ ਕੋਰਟ ਦੇ ਕੰਜ਼ਰਵੇਟਿਵ ਜਿਹੜੇ ਜੱਜ ਸੀਗੇ ਉਹ 3 ਲਿਬਰਲਸ ਦੇ ਨਾਲ ਜੁਆਇਨ ਕੀਤੇ ਆ ਤੇ 5 ਜਣਿਆਂ ਦੀ ਮੈਜੋਰਟੀ ਦੇ ਨਾਲ ਇਹ ਜਿਹੜਾ ਡਿਸੀਜਨ ਆ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਹੈਗਾ। ਮਿਸੀਸਿਪੀ ਲਾ ਤੇ ਇਦਾਂ ਦਾ ਹੀ ਸੇਮ ਜਿਹੜਾ ਮੈਜਰ ਹੈਗਾ 13 ਹੋਰ ਸਟੇਟਾਂ ਦੇ ਵਿੱਚ ਉਹ ਨਵੰਬਰ ਇਲੈਕਸ਼ਨ ਜੋ ਹੋਣੀ ਹੈ ਮਿਡ ਟਰਮ ਇਲੈਕਸ਼ਨ ਉਹ ਇਸ ਤਰ੍ਹਾਂ ਹੀ ਰਹੇਗਾ। ਜੀ ਬਿਲਕੁਲ। ਸੋ 4 ਦੇ ਮੁਕਾਬਲੇ 5 ਜਸਟਿਸਿਸ ਨੇ ਇਹ ਜਿਹੜੀ ਕਾਊਂਟਿੰਗ ਆ ਇਲੈਕਸ਼ਨ ਡੇ ਤੋਂ ਬਾਅਦ ਦੇ ਵਿੱਚ ਰੱਖਣ ਦੀ ਹਾਮੀ ਜਿਹੜੀ ਉਹ ਭਰੀ ਆ। ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਬੇਸਿਕਲੀ ਜਿਹੜਾ ਇਹ ਆਖਿਆ, ਕਹਿੰਦੇ ਵੀ ਫੈਡਰਲ ਇਲੈਕਸ਼ਨ ਡੇ ਦੇ ਜਿੰਨੇ ਵੀ ਸਟੈਚੂਸ ਹੈਗੇ ਆ ਉਹਦੇ ਵਿੱਚ ਇਹ ਰਿਕੁਆਇਰਮੈਂਟ ਨਹੀਂ ਹੈਗੀ ਵੀ ਬੈਲਟ ਜਿਹੜੇ ਆ ਇਲੈਕਸ਼ਨ ਡੇ ਵਾਲੇ ਦਿਨ ਮਿਲਣੇ ਚਾਹੀਦੇ ਹੈਗੇ ਆ। ਸੋ ਇਸ ਲਈ ਇਲੈਕਸ਼ਨ ਡੇ ਵਾਲੇ ਦਿਨ ਤੱਕ ਜੇ ਪੋਸਟ ਮਾਰਕਡ ਹੋਏ ਨੇ ਬੈਲਟ ਤੇ ਮੰਨ ਲਓ ਲੇਟ ਹੋ ਜਾਂਦੇ ਆ, ਬਾਅਦ ਚ ਪਹੁੰਚਦੇ ਆ, ਤਾਂ ਉਹਨਾਂ ਨੂੰ ਗਿਣਿਆ ਜਾਵੇਗਾ। ਸੋ ਟਰੰਪ ਹੋਣਾ ਨੇ ਕਿਹਾ ਵੀ ਇਹ ਬਹੁਤ ਵੱਡਾ ਅੱਜ ਹਾਰ ਹੋਈ ਆ, ਟਰਮੈਂਡਸ ਲਾਸ ਆ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਨਾਲ, ਤੇ ਕਹਿੰਦੇ ਇਸ ਲਈ ਅਤ ਜ਼ਰੂਰੀ ਹੋ ਗਿਆ ਆ ਵੀ ਜਿਹੜਾ ਸੇਵ ਅਮਰੀਕਾ ਐਕਟ ਆ ਉਸ ਨੂੰ ਜਲਦ ਤੋਂ ਜਲਦ ਪਾਸ ਕੀਤਾ ਜਿਹੜਾ ਹੋ ਜਾਵੇ। ਸੋ 5-4 ਜਿਹੜਾ ਓਪੀਨੀਅਨ ਆ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਜਸਟਿਸ ਬੈਰਟ ਆ ਉਹਨਾਂ ਦੇ ਦੁਆਰਾ ਲਿਖਿਆ ਜਿਹੜਾ ਉਹ ਆ ਗਿਆ ਹੈਗਾ ਆ। ਸੋ ਸੇਮ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਕੱਲਾ ਮਿਸੀਸਿਪੀ ਨਹੀਂ, ਮੈਨੂੰ ਲੱਗਦਾ ਕੈਲੀਫੋਰਨੀਆ ਦੇ ਵਿੱਚ ਵੀ ਇਲੈਕਸ਼ਨ ਡੇ ਤੋਂ ਬਾਅਦ ਦੇ ਵਿੱਚ ਕਾਊਂਟਿੰਗ ਉਹਨਾਂ ਬੈਲਟਸ ਦੀ ਹੁੰਦੀ ਆ, ਬਸ਼ਰਤੇ ਵੀ ਇਲੈਕਸ਼ਨ ਡੇ ਜਾਂ ਉਸ ਤੋਂ ਪਹਿਲਾਂ ਉਹ ਪੋਸਟ ਮਾਰਕ ਹੋਏ ਜਿਹੜੇ ਉਹ ਹੋਣ। ਸੋ ਅੱਜ ਜਿਹੜਾ ਆ ਇਹ ਬੜਾ ਹੀ ਅਹਿਮ ਇਤਿਹਾਸਿਕ ਫੈਸਲਾ ਆਇਆ ਆ। ਸੁਪਰੀਮ ਕੋਰਟ ਦਾ ਕੋਈ ਵੀ ਹਰਜੋਤ ਸਿੰਘ ਜੀ ਜਿਹੜਾ ਫੈਸਲਾ ਹੈ ਉਹ ਹਮੇਸ਼ਾ ਹੀ ਇਤਿਹਾਸਿਕ ਹੁੰਦਾ ਆ, ਕਿਉਂਕਿ ਉਸ ਦੇ ਜਿਹੜੇ ਕਹਿ ਸਕਦੇ ਆ ਵੀ ਨਤੀਜੇ ਆ ਉਹ ਦੂਰ ਤੱਕ ਲੰਮੇ ਸਮੇਂ ਤੱਕ ਉਹਨਾਂ ਦੇ ਪੈਂਦੇ ਆ। ਚਾਹੇ ਪਹਿਲਾਂ ਤੁਸੀਂ ਦੇਖ ਲਓ ਰੋ ਵਰਸਿਸ ਵੇਡ ਵਾਲਾ, ਜਦੋਂ ਅੱਜ ਤੋਂ ਉਹਨਾਂ ਨੇ 30-40 ਸਾਲ ਪਹਿਲਾਂ ਕੀਤਾ ਤਾਂ ਉਹਨੂੰ ਬਦਲਣ ਦੇ ਲਈ 30-40 ਸਾਲ ਜਿਹੜੇ ਉਹ ਲੱਗ ਗਏ। ਕੋਈ ਵੀ ਫੈਸਲਾ ਜੇ ਆਉਂਦਾ, ਜੇ ਕੋਈ ਇੱਕ ਧਿਰ ਉਸ ਤੋਂ ਨਹੀਂ ਖੁਸ਼ ਹੈਗੀ ਤਾਂ ਉਹਨਾਂ ਨੂੰ ਬਦਲਣ ਦੇ ਲਈ, ਉਹ ਸਮਾਂ ਲਿਆਉਣ ਦੇ ਲਈ ਜਾਂ ਸਮਾਂ ਆਉਣ ਦੇ ਲਈ ਕਈ ਦਹਾਕੇ ਜਿਹੜੇ ਉਹ ਲੰਘ ਜਾਂਦੇ ਹੁੰਦੇ ਆ। ਸੋ ਅੱਜ ਵੀ ਜਿਹੜੇ ਕਈ ਲਾ ਗਰੁੱਪ ਵਾਲੇ ਆ, ਇੱਕ ਇਲਾਇਸ ਲਾ ਗਰੁੱਪ ਦੇ ਲਿਟੀਗੇਸ਼ਨ ਦੇ ਚੇਅਰ ਆ ਐਲਿਜ਼ਾਬੈਥ ਫਰੋਸਟ, ਉਹਨਾਂ ਨੇ ਕਿਹਾ ਵੀ ਇੰਪੋਰਟੈਂਸ ਆਫ ਦਿਸ ਕੇਸ ਕੈਨ ਨਾਟ ਬੀ ਓਵਰਸਟੇਟਡ, ਵੀ ਅਸੀਂ ਜਿੰਨਾ ਵੀ ਕਹੀਏ ਉਹ ਘੱਟ ਆ, ਵੀ ਇੰਨੀ ਜ਼ਿਆਦਾ ਇੰਪੋਰਟੈਂਸ ਹੈਗੀ ਆ। RNC ਨੇ ਕਹਿੰਦੇ ਵੀ ਰੈਡੀਕਲ ਅਟੈਂਪਟ ਸੀਗਾ, ਇੱਕ ਕੋਸ਼ਿਸ਼ ਸੀਗੀ ਵੀ ਉਹ ਇਲੈਕਸ਼ਨ ਲਾਜ਼ ਨੂੰ ਮੁੜ ਦੁਬਾਰਾ ਜਿਹੜੀ ਉਹ ਲਿਖਣ ਦੀ ਕੋਸ਼ਿਸ਼ ਜਿਹੜੀ ਉਹ ਕਰਨ, ਤੇ ਸੁਪਰੀਮ ਕੋਰਟ ਨੇ ਇੱਕ ਸਿੰਪਲ ਪ੍ਰਿੰਸੀਪਲ ਨੂੰ ਵੀ ਲਾਫੁਲ ਬੈਲਟ ਜਿਹੜਾ ਸਮੇਂ ਤੇ ਕਾਸਟ ਕੀਤਾ ਗਿਆ ਆ ਵੀ ਉਹ ਪਾਇਆ ਗਿਆ ਆ ਤੇ ਉਸ ਨੂੰ ਜਿਹੜਾ ਉਹ ਗਿਣਨਾ ਜ਼ਰੂਰੀ ਹੈਗਾ ਆ। ਸੋ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਜਿਹੜੀ ਉਹ ਆਈ ਹੈਗੀ ਆ, ਉਹ ਬਹੁਤ ਹੀ ਨੈਰੋ ਮਾਰਜਨ ਦੇ ਨਾਲ ਇਹ ਪਾਸ ਹੋਇਆ ਆ ਵੀ 4 ਦੇ ਮੁਕਾਬਲੇ ਜਿਹੜੇ 5 ਜਸਟਿਸਿਸ ਆ ਉਹਨਾਂ ਨੇ ਇਹ ਜਿਹੜਾ ਉਹ
ਫੈਸਲਾ ਸੁਣਾਇਆ। 2020 ਦੇ ਵਿੱਚ ਟਰੰਪ ਹੋਣਾ ਦੇ ਦੁਆਰਾ ਹੀ ਜਿਹੜੇ ਜਸਟਿਸ ਐਮੀ ਕੌਨੀ ਬੈਰਟ ਆ, ਉਹਨਾਂ ਨੂੰ ਨੋਮੀਨੇਟ ਕੀਤਾ ਜਿਹੜਾ ਉਹ ਗਿਆ ਸੀਗਾ। ਉਹਨਾਂ ਨੇ ਫੈਡਰਲ ਇਲੈਕਸ਼ਨ ਲਾ ਨੂੰ ਜਿਹੜੀ ਉਹ ਸੁਪਰਸੀਡ ਕਰਨ ਦੀਆਂ ਜਿਹੜੀਆਂ ਗੱਲਾਂ ਆ, ਉਸਨੂੰ ਰਿਜੈਕਟ ਕਰ ਦਿੱਤੇ ਉਹ ਸਾਰੇ ਜਿਹੜੇ ਉਹ ਆਰਗੂਮੈਂਟ। ਤੇ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜਾ ਮਿਸੀਸਿਪੀ ਦਾ ਸਟੈਚੂ ਹੈਗਾ ਆ ਲੇਟ ਅਰਾਈਵਿੰਗ ਐਬਸੈਂਟੀ ਬੈਲਟਸ ਦਾ, ਉਹ ਜਿਹੜਾ ਉਹ ਬਰਕਰਾਰ ਉਹਨਾਂ ਦਾ ਰਹੇਗਾ। ਸੋ ਇਸ ਤੋਂ ਪਹਿਲਾਂ 5th ਸਰਕਟ ਕੋਰਟ ਆਫ ਅਪੀਲ ਨੇ ਇਹ ਜਿਹੜਾ ਓਪੀਨੀਅਨ ਸੀ ਉਸ ਨੂੰ ਰਿਵਰਸ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਮਿਸੀਸਿਪੀ ਦੇ ਜਿਹੜੇ ਲੇਟ ਬੈਲਟਸ ਆ, ਉਹ ਵਾਲਾ ਕਹਿ ਸਕਦੇ ਹਾਂ ਵੀ ਡਿਸੀਜਨ ਦੇ ਉਲਟ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਜਦੋਂ ਪਹਿਲਾਂ ਹਰਜੋਤ ਸਿੰਘ ਜੀ ਇਹ ਫੈਸਲਾ 5th ਸਰਕਟ ਕੋਰਟ ਆਫ ਅਪੀਲ ਦੇ ਵਿੱਚੋਂ ਆਇਆ ਸੀ, ਉਸ ਕੋਰਟ ਨੇ ਰੂਲ ਕੀਤਾ ਸੀਗਾ ਵੀ ਜਿਹੜਾ ਮਿਸੀਸਿਪੀ ਦਾ ਅਸੈਪਟੈਂਸ ਆ, ਵੀ ਇਹ ਜਿਹੜੇ ਲੇਟ ਬੈਲਟ ਨੂੰ ਅਲਾਓ ਕਰ ਰਹੇ ਆ, ਇਹ ਫੈਡਰਲ ਲਾ ਦੀ ਉਲੰਘਣਾ ਹੈਗੀ ਆ। ਸੋ ਬੈਰਟ ਹੁਣਾਂ ਦੇ ਨਾਲ ਅੱਜ ਜਿਹੜੇ ਜਸਟਿਸ ਰੋਬਰਟਸ, ਚੀਫ ਜਸਟਿਸ ਰੋਬਰਟ, ਐਸੋਸੀਏਟ ਜਸਟਿਸ ਸੋਨੀਆ ਸੋਟੋਮਾਯੋਰ, ਅਲੀਨਾ ਕੀਗਨ ਤੇ ਕੇਤਨ ਜੀ ਬਰਾਊਨ ਜੈਕਸਨ, ਉਹਨਾਂ ਨੇ ਜਿਹੜਾ ਆ ਉਹ ਸਾਥ ਦਿੱਤਾ। ਡਿਸੈਂਟ ਦੇ ਵਿੱਚ ਜਸਟਿਸ ਸੈਮੂਅਲ ਅਲੀਟੋ, ਉਹਨਾਂ ਨੇ ਜਿਹੜਾ ਉਹ ਲਿਖਿਆ ਵੀ ਜਿਹੜੇ ਲੇਟ ਅਰਾਈਵਿੰਗ ਬੈਲਟ ਆ, ਇਹਦੇ ਨਾਲ ਜਿਹੜੇ ਕਹਿੰਦੇ ਵੀ ਪੋਸਟਪੋਨ ਹੋ ਜਾਂਦੀ ਹੈ ਡੇਟ, ਵੀ ਜਿੱਦਣ ਲੋਕਾਂ ਨੇ ਚੁਣਿਆ ਆ ਵੀ ਉਸ ਦਿਨ ਫੈਸਲਾ ਨਹੀਂ ਆਉਂਦਾ, ਫਿਰ ਲੇਟ ਹੋ ਜਾਂਦਾ ਆ। ਇਹ ਡਿਸੈਂਟ ਦੇ ਵਿੱਚ ਜਸਟਿਸ ਕਲੈਰੈਂਸ ਥਾਮਸ ਤੇ ਨੀਲ ਗੌਰਸਚ ਤੇ ਜਿਹੜਾ ਜੁਆਇੰਡ ਇਨ ਪਾਰਟ ਥੋੜਾ ਜਿਹਾ ਹਿੱਸਾ ਜਿਹੜਾ ਬ੍ਰੈਟ ਕੈਵਨਾ ਆ, ਉਹਨਾਂ ਨੇ ਵੀ ਇਸ ਨੂੰ ਜਿਹੜਾ ਇਸ ਦੇ ਵਿੱਚ ਜੁਆਇਨ ਕੀਤਾ ਹੈਗਾ ਆ। ਸੋ ਇਹ ਇੱਕ ਕਹਿ ਸਕਦੇ ਹਾਂ ਵੀ ਟਰੰਪ ਹੋਣਾ ਦੇ ਲਈ ਜਾਂ ਰਿਪਬਲਿਕਨ ਜਿਹੜੀ ਪਾਰਟੀ ਆ ਉਹਨਾਂ ਦੇ ਲਈ ਇਹ ਝਟਕਾ ਜਿਹੜਾ ਉਹ ਦੇਖਿਆ ਜਾ ਰਿਹਾ ਹੈ, ਜਿਸ ਦੇ ਵਿੱਚ ਚਾਹੁੰਦੇ ਸੀਗੇ ਵੀ ਜਿਹੜੀ ਲੇਟ ਅਰਾਈਵਿੰਗ ਬੈਲਟਸ ਆ ਉਹ ਨਾ ਗਿਣੇ ਜਾ ਸਕਣ, ਤੇ ਅੱਜ ਸੁਪਰੀਮ ਕੋਰਟ ਨੇ ਉਹਨਾਂ ਨੂੰ ਅਲਾਓ ਕਰ ਦਿੱਤਾ ਆ, ਬਸ਼ਰਤੇ ਉਹ ਜਿਹੜੇ ਬੈਲਟਸ ਆ ਇਲੈਕਸ਼ਨ ਡੇ ਜਾਂ ਉਸ ਤੋਂ ਪਹਿਲਾਂ ਉਹਨਾਂ ਦੇ ਪੋਸਟ ਮਾਰਕ ਹੋਏ ਹੋਣ।